ਉਹਦੇ ਬਾਅਦ ਸਾਡਾ ਜਿਹੜਾ ਬਾਬਾ ਜਨਾਬ ਸੀ, ਬਾਬਾ ਜਨਾਬ ਜਿਹੜਾ ਸੀ ਉਹਨੇ ਉਹਦੇ ਹੱਕ 'ਚ ਬਿਆਨ ਦਿੱਤਾ ਸੀ ਭਗਤ ਸਿੰਘ ਦੇ। ਉਹ ਜਦ ਮੈਂ ਇੱਕ ਜਗ੍ਹਾ ਮੈਂ ਥੋੜ੍ਹੀ ਬਹੁਤ ਗੱਲਬਾਤ ਕਰੀ ਅਤੇ ਉੱਥੇ ਮੈਂ ਗੱਲ ਕੀਤੀ ਸੀ। ਮੈਂ ਕਿਹਾ ਜੇ ਭਗਤ ਸਿੰਘ ਨਾ ਹੁੰਦਾ ਤਾਂ ਪਾਕਿਸਤਾਨ ਵੀ ਨਾ ਹੁੰਦਾ, ਕਿਉਂਕਿ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਬਾਅਦ 'ਚ ਅਸੀਂ ਆਜ਼ਾਦ ਹੋਏ। ਅਤੇ ਇੱਕ ਜਿਹੜਾ ਯੱਬ ਬੜਾ ਨਾ ਕਿ ਇਹ ਦੋਵਾਂ ਪਾਸੇ ਕਾਰੋਬਾਰ ਨੇ, ਅਤੇ ਨਾ ਅਸੀਂ ਉੱਧਰ ਜਾ ਸਕਦੇ ਹਾਂ, ਨਾ ਉੱਧਰੋਂ ਆ ਸਕਦੇ। ਯਾਤਰੀ ਆ ਸਕਦੇ ਨੇ, ਯਾਤਰੀ ਇੱਧਰੋਂ ਵੀ ਜਾਂਦੇ ਨੇ, ਉੱਧਰੋਂ ਵੀ ਜਾਂਦੇ ਨੇ, ਲਿਖਾਰੀ ਨਹੀਂ ਜਾਂਦੇ। ਲਿਖਾਰੀਆਂ ਨੂੰ ਕੋਈ ਇਜਾਜ਼ਤ ਨਹੀਂ, ਉੱਧਰ ਦੇ ਲਿਖਾਰੀ ਇੱਧਰ ਨਹੀਂ ਆਉਣਾ, ਇੱਧਰ ਤੁਸੀਂ ਲਿਖ ਕੇ ਤਾਂ ਵੇਖੋ ਵੀਜ਼ੇ ਨਹੀਂ ਮਿਲਣਗੇ। ਉਹਦੀ ਵਜ੍ਹਾ ਕੀ? ਉਹਦੀ ਵਜ੍ਹਾ ਕਿ ਯਾਤਰੀ ਜਿਹੜਾ ਨਾ ਉਹ ਤਾਂ ਇੱਕ ਮਾਸੂਮ ਜਿਹਾ ਬੰਦਾ, ਉਹ ਤਾਂ ਇਬਾਦਤ ਵਾਸਤੇ ਆਉਂਦਾ, ਮੱਥਾ ਟੇਕਣ ਵਾਸਤੇ ਆਉਂਦਾ ਹੈ, ਚੁੱਪ ਕਰਕੇ ਚਲਾ ਜਾਂਦਾ ਹੈ। ਲੇਕਿਨ ਲਿਖਾਰੀ ਜਿਹੜਾ ਨਾ ਉਹ ਤਬਦੀਲ ਕਰਦਾ ਪੂਰੀ ਸਿਚੁਏਸ਼ਨ ਨੂੰ। ਉਹ ਦੱਸਦਾ ਵੇ ਕਿ ਮਸਲਾ ਕੋਈ ਵੀ ਨਹੀਂ ਹੈ ਜੀ, ਦੁਕਾਨਦਾਰੀਆਂ ਨੇ ਦੋਵਾਂ ਪਾਸੇ ਲੱਗੀਆਂ ਨੇ। ਲਿਖਾਰੀ ਵਾਰਾ ਨਹੀਂ ਖਾਂਦਾ ਕਿਸੇ ਧਿਰ ਨੂੰ। ਇੱਕ ਤਾਂ ਲਿਖਾਰੀ ਦਾ ਕੀ ਕਹਿੰਦੇ ਨੇ, ਆਪਣਾ ਕੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ ਅਤੇ ਅਸਾਂ ਜ਼ਾਤ ਸਵਾਤ ਤੇ ਭੇਸ ਕਿਹਾ, ਅਤੇ ਸ਼ੀਂ ਸੱਪ ਦਾ ਮਤਲਬ ਦੇਸ਼ ਕਿਹਾ ਵਗੈਰਾ। ਅਤੇ ਇਹ ਜਿਹੜੇ ਲਿਖਾਰੀ ਇਹਦਾ ਤਾਂ ਮਤਲਬ ਹੈ ਕਿ ਕੋਈ ਦੇਸ਼ ਨਹੀਂ, ਕੋਈ ਭੇਸ ਨਹੀਂ, ਸਿਵਾਏ ਵੇ ਕਿ ਜਿਹੜੀ ਜਨਤਾ ਹੈ, ਜਿਹੜੇ ਮਖਲੂਕ ਹੈ, ਉਹਦੇ ਵਾਸਤੇ ਉਹ ਮੁਹੱਬਤ ਦਾ ਪੈਗਾਮ ਲੈ ਕੇ ਆਉਂਦਾ ਹੈ। ਅਤੇ ਨਾ ਮੈਨੂੰ ਬੜੀ ਇੱਕ ਫਰਸਟ੍ਰੇਸ਼ਨ ਹੁੰਦੀ ਹੈ ਕਿ ਮੈਂ ਪੁਰਤਗਾਲ ਦੇ ਲੋਕਾਂ ਨੂੰ ਪੜ੍ਹਨਾ ਵਾ, ਮੈਂ ਪੂਰੀ ਦੁਨੀਆ ਦੇ ਲੋਕਾਂ ਨੂੰ ਪੜ੍ਹਨਾ, ਲੇਕਿਨ ਮਤਲਬ ਹੈ ਕਿ 10-20 ਕਿਲੋਮੀਟਰ ਤੋਂ ਪਰਾਂ ਜਿਹੜੇ ਲੋਕ ਪੜ੍ਹ ਰਹੇ ਨੇ ਉਹ ਮੈਨੂੰ ਪਤਾ ਹੀ ਨਹੀਂ। ਕਿੱਡੇ ਕਿੱਡੇ ਵੱਡੇ ਬੰਦੇ ਨੇ ਜਿਹੜੇ ਉਹ ਇਹਨਾਂ ਤੋਂ ਪਹਿਲਾਂ ਹੋਏ, ਉਹਨਾਂ ਨੂੰ ਤਾਂ ਜ਼ਾਹਿਰ ਹੀ ਜਾਣਦੇ ਦੁੱਗਲ ਵਗੈਰਾ ਨੂੰ ਜਾਂ ਮਰਤਾ ਨੂੰ, ਲੇਕਿਨ ਹੁਣ ਅਸੀਂ ਬੇਖਬਰ ਹਾਂ। ਅਤੇ ਮੈਂ ਸਮਝਦਾ ਕਿ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਉਹਦੇ ਵਾਲੀ ਕੋਸ਼ਿਸ਼। ਭਗਤ ਸਿੰਘ ਦਾ ਮੈਂ ਗਿਆ ਕਿਉਂਕਿ ਮੈਨੂੰ ਸ਼ੌਕ ਸੀ ਜਾਣ ਦਾ, ਬੰਗਾ ਉਹਦੇ ਅਬਾਈ ਪਿੰਡ, ਉੱਥੇ ਵਿਰਕਰ ਹੀ ਨੇ ਅਤੇ ਉਹਨਾਂ ਨੇ 2 ਕਮਰੇ ਸਾਂਭੇ ਨੇ। ਉਹ ਤੁਹਾਨੂੰ ਪਤਾ ਹੀ ਹੋਏਗਾ, ਉਹਦੀ ਮੈਂ ਤਫਸੀਲ ਵੀ ਲਿਖੀ। ਉੱਥੇ ਮੈਂ ਐਕਸਪ੍ਰੈਸ ਟੈਲੀਵਿਜ਼ਨ ਦੇ 2 ਪ੍ਰੋਗਰਾਮ ਕੀਤੇ। ਇੱਕ ਤਾਂ ਭਗਤ ਸਿੰਘ ਹੋਰਾਂ ਦਾ ਜਿਹੜਾ ਸਕੂਲ ਹੈ ਉਹਦੇ ਸਾਹਮਣੇ ਉਹ ਮੌਜੂਦ ਹੈ, ਔਰ ਹੁਣ ਹਾਈ ਸਕੂਲ ਹੋ ਗਿਆ ਹੈ। ਉਹ ਡੈਸਕ ਵੀ ਹੈ ਜਿੱਥੇ ਭਗਤ ਸਿੰਘ ਹੋਰੀ ਬਹਿੰਦੇ ਹੁੰਦੇ ਸੀ। ਤਕਰੀਬਨ ਮੈਂ ਚੈੱਕ ਕੀਤਾ 200-250 ਕਿਤਾਬਾਂ ਨੇ ਭਗਤ ਸਿੰਘ ਹੋਰਾਂ ਦੇ ਬਾਰੇ 'ਚ। ਉਹਨਾਂ ਦੀ ਨਾਵਲ ਫਾਰਮ ਦੇ ਵਿੱਚ ਕੋਈ ਨਹੀਂ। ਨਾਵਲ ਓਬਵੀਅਸਲੀ ਉਹਦਾ ਜਿਹੜਾ ਸੈਟਅਪ ਹੈ, ਉਹਦਾ ਸਾਰਾ ਰੱਖ ਰਖਾਅ ਹੋਏ, ਉਹਦੇ ਕਿਰਦਾਰ ਜ਼ਰਾ ਮੁਖਤਲਿਫ ਹੁੰਦੇ ਨੇ, ਹੋਰ ਕਿਸ ਤਰ੍ਹਾਂ ਬਿਆਨੀਆ ਹੁੰਦਾ ਹੈ। ਅਤੇ ਮੈਨੂੰ ਖਿਆਲ ਜਿਹੜਾ ਆਇਆ, ਜਿਹੜਾ ਉਹਦੇ 'ਚ ਮੈਂ ਕੀਤਾ ਵੀ, ਕਿ ਉੱਥੇ ਹੀ ਉਹਦੇ ਪਿੰਡ ਦੇ ਵਿੱਚ ਉਹ ਤੁਹਾਨੂੰ ਪਤਾ ਕਿ ਉਹ ਕਤੂਰਿਆਂ ਨੂੰ ਲੀਰਾਂ ਬਣ ਕੇ ਅਤੇ ਲੋਕ ਘਸੀਟੀ ਫਿਰਦੇ ਨੇ ਬੱਚੇ। ਅਤੇ ਇੱਕ ਕਤੂਰਾ ਸੀ ਅਤੇ ਉਹਨੂੰ ਘਸੀਟੀ ਫਿਰਦੇ ਸੀ, ਅਤੇ ਜ਼ਾਹਿਰ ਹੈ ਕਿ ਬਈ ਉਹਦੇ ਇੱਥੇ ਲਾਸ਼ ਪਈ ਸੀ। ਅਤੇ ਮੈਨੂੰ ਉਸ ਵੇਲੇ ਸਟਰਾਈਕ ਹੋਇਆ, ਮੈਂ ਕਿਹਾ ਕਿ ਭਗਤ ਸਿੰਘ ਦੇ ਵੀ ਤਾਂ ਲਾਸ਼ ਪਈ ਨਾ, ਉਹ ਵੀ ਫਾਇਦਾ ਲੱਗਾ। ਚੁਨਾਂਚੇ ਇੱਥੋਂ ਮੈਨੂੰ ਇਹਦੀ ਸਮਝ ਲਓ ਕਿ ਉਹ ਇੱਕ ਜਿਹੜੀ ਹੈ ਨਾ ਇੱਕ ਚਿੰਗਾਰੀ ਜਿਹੀ ਫੁੱਟੀ, ਅਤੇ ਉਹ ਫਿਰ ਵੱਡਾ ਭਾਂਬੜ ਬਲ ਗਈ। ਨਾਲ ਮੈਨੂੰ ਇਹ ਸੀ ਕਿ ਬਈ ਮੈਂ ਉਹ ਸ਼ਹਿਰ ਵਿੱਚ ਰਹਿੰਦਾ ਜਿਹੜਾ ਭਗਤ ਸਿੰਘ ਦਾ ਸ਼ਹਿਰ ਹੈ, ਲਾਹੌਰ। ਸਾਰਾ ਕੁਝ ਇੱਥੇ ਹੀ ਹੋਇਆ, ਉਹਦੀ ਤਫਸੀਲ ਹੀ ਮੈਂ ਨਹੀਂ ਜਾਂਦਾ। ਲੇਕਿਨ ਮੈਂ ਇੱਕ ਜਗ੍ਹਾ ਗਿਆ, ਉਸ ਕਾਲਜ ਵੀ ਗਿਆ ਜਿਹਦੇ ਸਾਹਮਣੇ ਪੁਲਿਸ ਲਾਈਨ ਹੈ, ਜਿੱਥੇ ਉਹ ਸਾਰਾ ਦੂਜੇ ਜਿਹੜਾ ਮੋਟਰਸਾਈਕਲ ਵਾਲਾ ਗੋਰਾ ਸੀ ਉਹਨੂੰ ਮਾਰਿਆ, ਔਰ ਉਹਦੇ ਨਾਲ ਹੀ ਇਹ ਬਾਬਾ ਫਰੀਦ ਦਾ ਚਿੱਲਾ ਚਿੱਲੇ ਦੀ ਥਾਂ ਹੈ ਉੱਥੇ, ਜ਼ਾਹਿਰ ਬੜੀ ਪੁਰਾਣੀ ਹੈ। ਅਤੇ ਉਹਨਾਂ ਚਿੱਲਾ ਕੱਢਿਆ ਹੀ ਬਾਬਾ ਫਰੀਦ ਨੇ, ਉਹ ਅੱਜ ਕੱਲ੍ਹ ਪੁਲਿਸ ਲਾਈਨ। ਉਹ ਫਿਰ ਮੈਂ ਪੂਰਾ ਕਾਲਜ ਜੋ ਫਿਰਿਆ, ਜਿਹੜਾ ਅੱਜ ਕੱਲ੍ਹ ਉਹਦਾ ਨਾਮ ਬਦਲ ਦਿੱਤਾ ਉਹਨੇ, ਇਸਲਾਮੀਆ ਕਾਲਜ। ਸਾਰੇ ਪਾਸੇ ਹੋਇਆ, ਨਾਮ ਬਦਲ ਦਿੰਦੇ ਨੇ, ਹਾਲਾਂਕਿ ਨਾਂ ਤੁਸੀਂ ਬਦਲਦੇ ਹੋ ਅਤੇ ਉਹਦੀ ਤਾਰੀਖ ਖਤਮ ਹੋ ਜਾਂਦੀ। ਬਹਰਹਾਲ ਜਿਨ੍ਹਾਂ ਦੇ ਹੱਥ 'ਚ ਮਤਲਬ ਕਿ ਹੈ ਤਾਕਤ ਹੈ, ਉਹ ਹੀ ਕਰਦੇ ਨੇ ਸਾਰਾ ਕੁਝ। ਸਾਡੇ ਵਾਸਤੇ 'ਚ ਹੋਵੇ ਅਤੇ ਅਸੀਂ ਉਸੇ ਤਰ੍ਹਾਂ ਹੀ ਰਹੀਏ ਜਿਸ ਤਰ੍ਹਾਂ ਪਹਿਲਾਂ ਹੈ।
ਉਹਦੇ ਬਾਅਦ ਸ਼ਾਦਮਾਨ ਦਾ ਚੌਕ, ਮੈਂ ਸ਼ਾਦਮਾਨ ਜੇਲ੍ਹ ਦੇ 1-2 ਕੋਠੜੀਆਂ, ਇਹ ਬਾਅਦ ਵਿੱਚ ਆਬਾਦ ਹੋ ਗਿਆ ਨਾ, ਉਹ ਵੀ ਮੈਂ ਵੇਖੀਆਂ ਨੇ, ਜਿਹੜੀ ਦੂਰੋਂ, ਮੈਂ ਅੰਦਰ ਨਹੀਂ ਗਿਆ। ਔਰ ਜਿੱਥੇ ਉਹਨੂੰ ਫਾਹੇ ਲਾਇਆ ਗਿਆ ਔਰ ਉਹਦੇ ਸਾਥੀਆਂ ਨੂੰ, ਉਹ ਅੱਜ ਕੱਲ੍ਹ ਸ਼ਾਦਮਾਨ ਚੌਕ ਹੈ। ਬਹੁਤ ਸਾਰੇ ਦੋਸਤ ਕੋਸ਼ਿਸ਼ ਕਰ ਰਹੇ ਨੇ ਕਿ ਉਹਦਾ ਨਾਂ ਭਗਤ ਸਿੰਘ ਚੌਕ ਰੱਖਿਆ ਜਾਏ। ਲੇਕਿਨ ਇੱਕ ਤਾਂ ਇਹ ਵੇ ਕਿ ਲੋਕਾਂ ਦੀ ਜਹਾਲਤ ਬੜੀ ਹੈ, ਜਾਂ ਉਹ ਜਾਹਿਰ ਰਹਿਣਾ ਚਾਹੁੰਦੇ। ਭਗਤ ਸਿੰਘ ਇੱਕ ਐਸਾ ਬੰਦਾ ਹੈ ਜਿਹੜਾ ਸਾਡਾ ਸਾਂਝਾ ਹੈ, ਬਲਕਿ ਮੈਂ ਸਮਝਦਾ ਕਿ ਸਾਡੇ ਆਸ ਪਾਸ ਵਾਲੇ ਪੰਜਾਬ ਦਾ ਜ਼ਿਆਦਾ ਹੈ। ਔਰ ਉਹਦੀਆਂ ਬਹੁਤ ਸਾਰੀਆਂ ਮੈਂ ਤੁਹਾਨੂੰ ਵਜ੍ਹਾ ਬਿਆਨ ਕਰ ਸਕਦਾ। ਉਸ ਵੇਲੇ ਤਾਂ ਮਤਲਬ ਹੈ ਕਿ ਨਾ ਪਾਕਿਸਤਾਨ ਅਤੇ ਨਾ ਹਿੰਦੁਸਤਾਨ, ਉੱਥੇ ਤਾਂ ਮੁਸ਼ਤਰਕਾ ਇੱਕ ਸਾਡੀ ਇਕੱਠੀ ਜਦੋਜਹਿਦ ਸੀ। ਆਪਣਾ ਗਾਮਾ ਗਾਟਾ ਮਾਰੂ ਵਾਲੇ ਜਿਹੜੇ ਸਨ ਉਹ ਬੈਠੇ ਸਨ ਅਮਰੀਕਾ, ਅਤੇ ਉਹ ਤੁਹਾਨੂੰ ਭੁਕਮ ਸਿੰਘ ਕੀ ਸਨ, ਬਾਬਾ ਹੁਣੇ ਫੌਤ ਹੋਇਆ। ਕਹਿਣ ਦਾ ਮਤਲਬ ਇਹ ਸੀ ਕਿ ਉਹਨਾਂ ਦੀ ਸਾਰੀ ਜਿਹੜੀ ਸੀ ਜਦੋਜਹਿਦ ਉਹ ਆਜ਼ਾਦੀ ਵਾਸਤੇ ਸੀ। ਉਹ ਜਦ ਮੈਂ ਇੱਕ ਜਗ੍ਹਾ ਮੈਂ ਥੋੜ੍ਹੀ ਬਹੁਤ ਗੱਲਬਾਤ ਕਰੀ ਅਤੇ ਉੱਥੇ ਮੈਂ ਗੱਲ ਕੀਤੀ ਸੀ, ਮੈਂ ਕਿਹਾ ਜੇ ਭਗਤ ਸਿੰਘ ਨਾ ਹੁੰਦਾ ਤਾਂ ਪਾਕਿਸਤਾਨ ਵੀ ਨਾ ਹੁੰਦਾ, ਕਿਉਂਕਿ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਬਾਅਦ ਵਿੱਚ ਅਸੀਂ ਆਜ਼ਾਦ ਹੋਏ। ਬਲਕਿ ਇੰਡੀਆ ਟੂਡੇ ਇੱਕ ਤੁਹਾਡੇ ਰਸਾਲਾ 8-10 ਸਾਲ ਪਹਿਲਾਂ ਦੀ ਗੱਲ ਹੈ, ਉਹਦੇ 'ਚ ਉਹਨਾਂ ਨੇ ਕੋਈ ਕੀਤਾ, ਪੋਲ ਕੱਢਿਆ, ਗੈਲਰ ਪੋਲ ਟਾਈਪ, ਕਿ ਮੋਸਟ ਪਾਪੂਲਰ ਇੰਡੀਅਨ ਪਰਸਨੈਲਿਟੀਜ਼, ਔਰ ਮੇਰੇ ਕੋਲ ਆਇਆ। ਮੈਨੂੰ ਹੈਰਤ ਇਸ ਗੱਲ 'ਤੇ ਹੋਈ ਕਿ ਨਾ ਗਾਂਧੀ, ਨਾ ਨਹਿਰੂ, ਨਾ ਕੋਈ ਹੋਰ ਟੌਪ 'ਤੇ ਸੀ, ਭਗਤ ਸਿੰਘ ਟੌਪ 'ਤੇ ਸੀ। ਔਰ ਉਹਦੀ ਬੁਨਿਆਦੀ ਵਜ੍ਹਾ ਉਹ ਹੀ ਹੈ ਕਿ ਉਹਨੇ ਸਟਰਗਲ ਕੀਤੀ। ਉਹ ਨਾ ਹੁੰਦੇ ਨਾ ਇਹ ਨਾਲ ਸਾਰਾ, ਅਤੇ ਬਾਕੀ ਵੀ ਨਹੀਂ ਸੀ ਕੰਮ ਹੋਣਾ। ਅੱਛਾ, ਦੂਜੇ ਦੇਖੋ ਕਿ ਉਹਦਾ ਵਕੀਲ ਜਿਹੜਾ ਹੈ ਅਰੁਣਾ ਆਸਫ ਅਲੀ, ਉਹਦੀ ਖਾਤੂਨ ਆਸਫ ਅਲੀ ਵਕੀਲ। ਉਹਦੇ ਬਾਅਦ ਸਾਡਾ ਜਿਹੜਾ ਬਾਬਾ ਜਨਾਹ ਸੀ, ਬਾਬਾ ਜਨਾਹ ਜਿਹੜਾ ਸੀ, ਉਹਨੇ ਉਹਦੇ ਹੱਕ 'ਚ ਬਿਆਨ ਦਿੱਤਾ ਸੀ ਭਗਤ ਸਿੰਘ ਦੇ। ਉਹਨੇ ਕਿਹਾ ਸੀ ਬਸ ਗੈਰ ਕਾਨੂੰਨੀ ਜਿਹੜੀਆਂ ਹਰਕਤਾਂ ਕਰਦੇ ਨੇ, ਉਹਦਾ ਕਾਨੂੰਨੀ ਜਿਹਾ ਬੰਦਾ ਸੀ ਨਾ, ਅਤੇ ਉਹ ਤਾਂ ਅੱਛੀ ਗੱਲ ਨਹੀਂ। ਲੇਕਿਨ ਅੰਗਰੇਜ਼ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਕਿੰਨਾ ਕੁ ਧਰਾਓ ਉਹ ਕਰ ਰਹੇ ਨੇ, ਜਿਸ ਤੋਂ ਮਜਬੂਰ ਹੋ ਕੇ ਇਹ ਨੌਜਵਾਨ ਭਗਤ ਸਿੰਘ ਜਿਹੜੇ ਨੇ, ਇਹ ਆਪਣੀ ਜਾਨ ਜਿਹੜੀ ਹੈ ਉਹ ਤਲੀ 'ਤੇ ਰੱਖ ਕੇ ਆ ਗਏ। ਚਨਾਂਚੇ ਮੈਂ ਤਾਂ ਇਹ ਸਮਝਦਾ ਕਿ ਭਗਤ ਸਿੰਘ ਇੱਧਰ ਦਾ ਸ਼ਾਇਦ ਜ਼ਿਆਦਾ ਸਾਂਝਾ ਹੈ, ਲੇਕਿਨ ਉਹਦੇ ਬਾਅਦ ਜਲਿਆਂਵਾਲਾ ਬਾਗ, ਬਾਕੀ ਸਾਰੀ ਕਹਾਣੀ ਤੁਹਾਨੂੰ ਪਤਾ ਹੀ ਹੈ। ਅਤੇ ਦੂਸਰੀ ਇਹ ਚੀਜ਼ ਕਿ ਇਸ ਨਾਵਲ ਦੇ ਵਿੱਚ ਤੁਸੀਂ ਵੇਖਿਆ ਕਿ ਭਗਤ ਸਿੰਘ ਜਿਹੜਾ ਹੈ ਉਹ ਅੱਜ ਦੇ ਅਹਿਦ ਵਿੱਚ, ਲੇਕਿਨ ਉਹਦੇ ਵਾਸਤੇ ਬਾਕੀ ਉਹ ਮਾਜ਼ੂਮ ਹੋ ਚੁੱਕਾ ਹੈ, ਉਹ ਆਪਣੇ ਅਹਿਦ ਵਿੱਚ ਫਿਰ ਰਿਹਾ। ਮੈਂ ਵੀ ਇਸੇ ਤਰ੍ਹਾਂ ਹੀ ਬੰਗਾ 'ਚ ਫਿਰਿਆ, ਜਿੱਥੇ ਜਿੱਥੇ ਮੈਂ ਗਿਆ ਨਾ, ਮੈਂ ਆਲੇ ਦੁਆਲੇ ਤੋਂ ਬਿਲਕੁਲ ਲਾਤਾਲਕ ਹੋ ਕੇ, ਕਿ ਜਿਵੇਂ ਮੈਂ ਉਹਨਾਂ ਜ਼ਮਾਨਿਆਂ 'ਚ, ਅਤੇ ਬਾਹਰ ਤੋਂ ਉਹ ਮੈਂ ਲਿਖਿਆ